ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। मैं ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ TV84 ਦੇ ਨਾਲ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿੱਚ ਭਾਈ ਗੁਰਬਖਸ਼ ਸਿੰਘ ਪਿਛਲੇ 14 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਸਾਹਮਣੇ ਰੱਖ ਕੇ ਭੁੱਖ ਹੜਤਾਲ ਤੇ ਬੈਠੇ ਹਨ ਤੇ ਭਾਈ ਗੁਰਬਖਸ਼ ਸਿੰਘ ਜੀ ਦੀ ਦ੍ਰਿੜਤਾ ਤੇ ਸਿਦਕ ਸੁੱਤੀ ਪਈ ਸਿੱਖ ਕੌਮ ਨੂੰ ਜਗਾ ਰਹੀ ਹੈ। ਵਿਦੇਸ਼ਾਂ ਵਿੱਚ ਵੀ ਇਸ ਸੰਬੰਧੀ ਥਾਂ-ਥਾਂ ਤੇ ਰੋਸ ਵਿਖਾਵੇ ਤੇ ਧਰਨੇ ਦਿੱਤੇ ਜਾ ਰਹੇ ਹਨ। ਪੰਜਾਬ ਵਿੱਚ ਭਾਈ ਗੁਰਬਖਸ਼ ਸਿੰਘ ਜੀ ਦੇ ਮਿਸ਼ਨ ਦੇ ਹੱਕ ਵਿੱਚ ਬੀਤੇ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੱਕ ਰਿਹਾਈ ਮਾਰਚ ਕੱਢਿਆ ਗਿਆ। ਭਾਵੇਂ ਇਸ ਰਿਹਾਈ ਮਾਰਚ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਨੇ ਪੰਥਕ ਰਵਾਇਤਾਂ ਅਨੁਸਾਰ ਤੋਰਿਆ, ਪਰ ਅਫਸੋਸ ਪੰਜਾਬ ਦੀ ਪੰਥਕ ਹਵਾਨ ਵਾਲੀ ਸਰਕਾਰ ਦੀ ਪੁਲਿਸ ਨੇ ਇਸ ਰੋਸ ਮਾਰਚ ਨੂੰ ਹਰ ਹਿੱਲੇ ਰੋਕਣ ਦਾ ਯਤਨ ਕੀਤਾ। दरबार साहिब के बाहर पुलिस वालों की गई धक्का मुक्की दौरान रिहाई मार्च की अगवाई कर रहे 5 ਸਿੰਘਾਂ ਵਿੱਚੋਂ एक सिंह की दस्तार भी लथ गई ते रिहाई मार्च तो ठीक पहला भाई कंवरपाल सिंह बिट्टू सैकटरी जनरल दल खालसा होरां नूं उन्हां दे घरों गिरफ्तार कर लिया गया सी। अज असीं इस रोस मार्च विच शामिल दो अड-अड शख्सियतां नाल गलबात करांगे, पुलिस वालों वरते गए कुछ हटकंडियां दे बारे भी जानकारी लवांगे। सब तो पहलां असीं गल करदे हां सरदार सरबजीत सिंह घुमान सैकटरी ऑफ दल खालसा, also a journalist and a writer। जी वीर जी वाहिगुरू जी का खालसा वाहिगुरू जी की फतेह। वाहिगुरू जी की फतेह जी। वीर जी तुहाडा TV84 ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਵੀਰ ਜੀ ਸਭ ਤੋਂ ਪਹਿਲਾਂ ਅਸੀਂ ਇਸ ਰਿਹਾਈ ਮਾਰਚ ਬਾਰੇ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ ਕਿ ਇਹ ਰਿਹਾਈ ਮਾਰਚ ਕਿੰਨਾ ਕੁ ਸਫਲ ਰਿਹਾ। ਇਸ ਰਿਹਾਈ ਮਾਰਚ ਦੀ ਜਿਹੜੀ ਸਫਲਤਾ ਜੀ ਉਹਦੇ ਵਿੱਚ ਬਹੁਤ ਹੀ ਹੋਰ ਜ਼ਿਆਦਾ ਵੱਧ ਸਫਲਤਾ ਮਿਲਣੀ ਸੀ। ਬੜਾ ਸੰਗਤਾਂ ਦੇ ਵਿੱਚ ਉਤਸ਼ਾਹ ਸੀ ਜੀ, ਬੜਾ ਚੜ੍ਹਦੀ ਕਲਾ ਦੇ ਵਿੱਚ ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਲਈ ਪੰਥ ਦੀਆਂ ਜਿੰਨੀਆਂ ਵੀ ਅਲੱਗ-ਅਲੱਗ ਧਾਰਾਵਾਂ ਨੇਗੀਆਂ, ਮਿਸ਼ਨਰੀ ਨੇ, ਟਕਸਾਲੀ ਨੇ, ਨਿਹੰਗ ਜਥੇਬੰਦੀਆਂ ਨੇ, ਸੰਪਰਦਾਵਾਂ ਨੇ ਤੇ ਹੋਰ ਜਿੰਨਾ ਇਸ ਵਾਰ ਦਾ ਇਹ ਹੋਇਆ ਹੈ ਪੰਜਾਬ ਦੀ ਧਰਤੀ ਉੱਤੇ। ਮੈਂ ਜਿਹੜੇ ਵਿਦੇਸ਼ਾਂ 'ਚ ਬੈਠੀ ਆ ਸਾਡੀ ਸੰਗਤ ਉਹਨਾਂ ਨਾਲ ਇਹ ਗੱਲ ਸਾਂਝੀ ਕਰਨੀ ਚਾਹਾਂ ਕਿ ਜਿਹੜੀਆਂ ਧਾਰਾਵਾਂ ਇੱਕ ਦੂਜੇ ਨਾਲ ਟਕਰਾਅ ਵਿੱਚ ਰਹਿੰਦੀਆਂ ਨੇ ਉਹ ਧਾਰਾਵਾਂ ਵੀ ਸਾਰੀਆਂ ਭਾਈ ਗੁਰਬਖਸ਼ ਸਿੰਘ ਦੇ ਇਸ ਸੰਘਰਸ਼ ਦੇ ਵਿੱਚ ਇੱਕ ਮੁੱਠ ਹੋ ਕੇ ਨਾਲ ਚੱਲ ਰਹੀਆਂ ਨੇ। ਤੇ ਕੱਲ੍ਹ ਦਾ ਜਿਹੜਾ ਮਾਰਚ ਆ ਉਹਦੇ ਵਿੱਚ ਮਹਿਸੂਸ ਹੁੰਦਾ ਸੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰ ਲਈਆਂ ਔਰ ਕੀਤੀ ਵੀ ਸੀ ਜੀ। ਪਰ ਇਹਨਾਂ ਅਕਾਲੀ ਸਰਕਾਰ ਨੇ ਜਿਹੜੀ ਬਾਦਲ ਸਾਹਿਬ ਦੀ ਅਗਵਾਈ ਹੇਠ ਪੰਜਾਬ 'ਚ ਇਸ ਟਾਈਮ ਗਵਰਨ ਹੋ ਰਹੀ ਹੈ ਸਰਕਾਰ, ਤਾਂ ਇਹਨਾਂ ਨੇ ਦੋਗਲਾ ਰੋਲ ਜਿਹੜਾ ਹੈਗਾ ਉਹ ਨਿਭਾਇਆ। ਪਰਸੋਂ ਦੇ ਅਖਬਾਰਾਂ ਮੀਡੀਆ ਦੇ ਵਿੱਚ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਦੋਂ ਜਥੇਦਾਰ ਅਵਤਾਰ ਸਿੰਘ ਬੱਕੜ ਦੀਆਂ, ਜਥੇਦਾਰ ਗੁਰਬਚਨ ਸਿੰਘ ਅਕਾਲ ਤਖਤ ਦੇ ਜਥੇਦਾਰ ਦੀਆਂ, ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਅਧਿਕਾਰਤ ਬਿਆਨ ਜਿਹੜਾ ਹੈਗਾ ਉਹ ਭਾਈ ਗੁਰਬਖਸ਼ ਸਿੰਘ ਦੇ ਹੱਕ ਦੇ ਵਿੱਚ, ਉਹਦੇ ਸੰਘਰਸ਼ ਦੇ ਹੱਕ ਵਿੱਚ ਵੀ ਜੇਲ੍ਹਾਂ ਤੋਂ ਨਜ਼ਰਬੰਦ ਜਿਹੜੇ ਰਿਹਾ ਹੋਣੇ ਚਾਹੀਦੇ ਆ, ਇਹ ਸ਼੍ਰੋਮਣੀ ਕਮੇਟੀ ਵੱਲੋਂ ਸੁਖਦੇਵ ਸਿੰਘ ਭੌਰ ਦਾ ਬਿਆਨ ਵੀ ਮੀਡੀਆ ਦੇ ਵਿੱਚ ਆਇਆ ਜੀ। ਇਹ ਤੋਂ ਸਾਰਿਆਂ ਨੂੰ ਇਹ ਇੱਕ ਵਾਰੀ ਪ੍ਰਭਾਵ ਜਾ ਗਿਆ ਵੀ ਅਕਾਲੀ ਸਰਕਾਰ ਵੀ ਇਸ ਵਾਰੀ ਉਵੇਂ ਜਿਵੇਂ ਭਾਈ ਰਾਜੋਆਣੇ ਦੇ ਮੌਕੇ ਨਾਲ ਸੀ ਉਵੇਂ ਅਕਾਲੀ ਦਲ ਵੀ ਸ਼ਾਇਦ ਇਸ ਨਾਲ ਹੈ ਜੀ। ਪਰ ਜਦੋਂ ਕੱਲ ਸਵੇਰੋਂ ਪਰਸੋਂ ਜਦੋਂ ਸ਼ਾਮ ਨੂੰ ਰਾਤ ਨੂੰ ਸਾਰੇ ਸਿੱਖ ਸੰਗਤ ਜਿਹੜੀ ਸੀ ਆਪੋ ਆਪਣੇ ਘਰਾਂ 'ਚ ਪੈ ਗਏ, ਅਗਲੇ ਦਿਨ ਤਿਆਰੀਆਂ ਕਰਕੇ ਕੋ ਸੰਗਤ ਇੱਧਰ ਨੂੰ ਸਾਨੂੰ ਆ ਰਹੀ ਸੀ ਤਾਂ ਇੱਕਦਮ ਪੁਲਿਸ ਨੇ ਧਾਵਾ ਬੋਲਿਆ ਤੇ ਭਾਈ ਕੰਵਰਪਾਲ ਸਿੰਘ ਜੀ ਦੇ ਘਰ ਉਹਨਾਂ ਨੇ ਸਭ ਤੋਂ ਪਹਿਲਾਂ ਰੇਡ ਕੀਤਾ ਤੇ ਉੱਥੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ। ਔਰ ਉਸ ਦੇ ਨਾਲ ਜਦੋਂ ਇਹ ਖਬਰ ਮੀਡੀਆ ਦੇ ਰਾਹੀਂ ਜਾਂ ਹੋਰ ਜਿਹੜੇ ਸੋਸ਼ਲ ਨੈਟਵਰਕ ਆ ਉਹਦੇ ਰਾਹੀਂ ਸੰਗਤ 'ਚ ਪਹੁੰਚੀ ਆ ਤਾਂ ਇਹਨਾਂ ਨੇ ਟੈਰਰ ਜਿਹਾ ਫੈਲਾਤਾ ਕਿ ਲਓ ਜੀ ਐਤਕੀ ਫਿਰ ਗ੍ਰਿਫਤਾਰੀਆਂ ਹੋਣਗੀਆਂ ਤੇ ਬੜਾ ਵਧੂ। ਤੇ ਉਹ ਟੈਰਰ ਜਿਹੜਾ ਸੀਗਾ ਉਹੀ ਇਹਨਾਂ ਦਾ ਫੈਲਾਉਣ ਦਾ ਜਿਹੜਾ ਸੀਗਾ ਅਗਲਾ ਐਪੀਸੋਡ ਉਹ ਕੱਲ ਸਵੇਰੇ ਸੰਗਤਾਂ ਨੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਦੇਖਿਆ। ਜਿੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਸੀ, ਅੱਜ ਦੀਆਂ ਤੁਸੀਂ ਜਿਹੜੀਆਂ ਵੀਡੀਓ ਵੀ ਆਪਾਂ ਪਹਿਲਾਂ ਦਿਖਾਈ ਹੈ ਸੰਗਤ ਨੂੰ ਤੇ ਹੋਰ ਫੋਟੋਜ਼ ਵਗੈਰਾ ਜਿਹੜੀਆਂ ਉੱਥੇ ਦੇਖ ਸਕਦੇ ਹੋ। ਔਰ ਇਹਨਾਂ ਨੇ ਦਰਬਾਰ ਸਾਹਿਬ ਦੇ ਵਾਲੇ ਪਾਸੇ ਤੋਂ ਜਦੋਂ ਸੰਗਤ ਸਰਾਂ ਵਾਲੇ ਪਾਸੋਂ ਨਿਕਲਣਾ ਚਾਹਿਆ ਤਾਂ ਇਹਨਾਂ ਨੇ ਉਹਨੂੰ ਬਹੁਤ ਬੇਦਰਦੀ ਦੇ ਨਾਲ ਰੋਕਿਆ ਟੋਕਿਆ। ਔਰ ਇੰਨਾ ਜ਼ਿਆਦਾ ਇਹਨਾਂ ਦਾ ਪੁਲਿਸ ਦਾ ਰਵੱਈਆ ਗਲਤ ਸੀਗਾ ਕਿ ਸਾਡੀ ਇੱਕ ਸਿੱਖ ਰਵਾਇਤ ਆ ਕਿ ਅਸੀਂ 5 ਪਿਆਰੇ ਤੇ ਉਹਨਾਂ ਦੇ ਮੂਹਰੇ ਨਿਸ਼ਾਨ 'ਚ ਹੀ ਚੱਲਦੇ ਆ, ਜਿਹੜੇ ਨਿਸ਼ਾਨ ਸਾਹਿਬ ਲੈ ਕੇ ਚੱਲਦੇ ਆ। ਭਾਈ ਮਨਪ੍ਰੀਤ ਸਿੰਘ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਸੀ ਔਰ ਇਹਨਾਂ ਦੇ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਨੇ ਬੜੀ ਧੱਕਾ ਮੁੱਕੀ ਕਰਦਿਆਂ ਉਹਦੀ ਦਸਤਾਰ ਜਿਹੜੀ ਆ ਉਹ ਉੱਥੇ ਲੱਥੀ ਹੈ ਔਰ ਉਹਦੇ ਕਰਕੇ ਸਿੱਖ ਸੰਗਤਾਂ 'ਚ ਰੋਸ ਹੋਰ ਵੀ ਵਧਿਆ ਔਰ ਜਥੇਦਾਰ ਗੁਰਬਚਨ ਸਿੰਘ ਨੂੰ ਉਹਦੇ 'ਚ ਦਖਲਅੰਦਾਜ਼ੀ ਕਰਨੀ ਪਈ ਆ। ਤੇ ਬਾਅਦ 'ਚ ਇਹਨਾਂ ਨੇ ਜਿਹਨਾਂ ਨੂੰ ਇਹ ਆਪਦੇ ਲੀੜੇ ਸਮਝਦੇ ਆ ਉਸ ਸ਼ਖਸੀਅਤਾਂ ਨੂੰ ਉਹਨਾਂ ਨੂੰ ਕਿਹਾ ਕਿ ਨਾਲ ਲੈ ਕੇ ਚੱਲੋ ਜੀ, ਸਾਨੂੰ ਤੁਹਾਡੇ ਤੇ ਯਕੀਨ ਹੋ ਗਿਆ। ਸਾਡੀ ਸਾਰੀ ਸਿੱਖ ਸੰਗਤ ਨੇ ਆਪਦੇ
ਜਿਹੜਾ ਸੀ ਏਜੰਡਾ ਉਹਦੇ ਤਹਿਤ ਗੱਲ ਕੀਤੀ ਆ ਭਾਈ ਹਰਪਾਲ ਸਿੰਘ ਚੀਮਾ ਤੇ ਹੋਰ ਜਿਹੜੇ ਸਿੱਖ ਆਗੂ ਸੀ ਕਿ ਜਾਂ ਤਾਂ ਸਾਨੂੰ ਗ੍ਰਿਫਤਾਰ ਕਰੋ ਜਾਂ ਸਾਨੂੰ ਅੱਗੇ ਜਾਣ ਦੇਵੋ। ਹੁਣ ਪੁਲਿਸ ਜਿਹੜੀ ਆ ਉਹਨਾਂ ਦਾ ਇੱਕ ਨਵਾਂ ਹੀ ਅੰਦਾਜ਼ ਸੀ ਕੱਲ ਕਿ ਫੜਨਾ ਇਹਨਾਂ ਨੂੰ ਹੈ ਨਹੀਂ ਤੇ ਤੁਰਨ ਅੱਗੇ ਦੇਣਾ ਨਹੀਂ। ਇਸ ਮਸਲੇ ਦੇ ਉੱਤੇ ਬਹਿਸਬਾਜ਼ੀ ਹੁੰਦੀ ਰਹੀ। ਇੱਧਰ ਦਰਬਾਰ ਸਾਹਿਬ ਦੇ ਵਿੱਚ ਜਦੋਂ ਇੰਨੀ ਬੁਰੀ ਹਾਲਤ ਸੀ ਕਿ ਸੰਗਤ ਜਿਹੜੀ ਸੀ ਉਹ ਤਰ੍ਹਾਂ ਕਰ ਰਹੀ ਸੀ, ਗਲੀਆਂ ਬਾਜ਼ਾਰਾਂ ਦੇ ਵਿੱਚ ਦੀ ਲੰਘਣਾ ਮੁਸ਼ਕਲ ਕਰ ਦਿੱਤਾ, ਤਾਂ ਉਸੇ ਸਮੇਂ ਜਿਹੜੀਆਂ ਗੱਡੀਆਂ ਜਿਹੜੀ ਸੰਗਤ ਦੇ ਸ਼ਾਮਲ ਹੋਣ ਨਹੀਂ ਸੀ ਅਜੇ ਪਹੁੰਚੇ, ਉਹਨਾਂ ਨੂੰ ਸਾਰਿਆਂ ਨੂੰ ਅਸੀਂ ਅੰਮ੍ਰਿਤਸਰ ਦੇ ਬਾਰ-ਬਾਰ ਇਕੱਠਾ ਕਰ ਲਿਆ ਔਰ ਦਲ ਖਾਲਸਾ ਦੀ ਲੀਡਰਸ਼ਿਪ ਵੀ ਉੱਥੇ ਪਹੁੰਚ ਗਈ, ਹੋਰ ਜਿਹੜੇ ਸਿੱਖ ਆਗੂ ਸੀ ਉਹ ਵੀ ਉੱਥੇ ਪਹੁੰਚ ਗਏ। ਤਾਂ ਅਸੀਂ ਜਿਹੜਾ ਖਾਲਸਾ ਮਾਰਚ ਸੀਗਾ ਫਿਰ ਅਰਦਾਸ ਇੱਧਰ ਹੋ ਚੁੱਕੀ ਸੀ, ਅਸੀਂ ਉਹਨੂੰ ਖਾਲਸਾ ਮਾਰਚ ਨੂੰ ਅੰਮ੍ਰਿਤਸਰ ਦੇ ਬਾਹਰੋਂ ਸਾਰੀਆਂ ਗੱਡੀਆਂ ਜਿਹੜੀਆਂ ਸਾਡੇ ਕੋਲੇ 50-60 ਸੀਗੀਆਂ ਸੰਗਤ ਲੈ ਕੇ ਉੱਥੋਂ ਰਵਾਨਾ ਕਰ ਦਿੱਤਾ। ਜਦੋਂ ਉਹ ਖਾਲਸਾ ਮਾਰਚ ਦੇ ਰਵਾਨਾ ਹੋਣ ਦੀਆਂ ਖਬਰਾਂ ਤੇ ਫੋਟੋਆਂ ਨੈਟਵਰਕ ਰਾਹੀਂ, ਸੋਸ਼ਲ ਨੈਟਵਰਕ ਰਾਹੀਂ, ਫੇਸਬੁੱਕ ਰਾਹੀਂ ਇਹ ਫੈਲੀਆਂ, ਤਾਂ ਹੋਰ ਜਿਹੜੀ ਪਿੰਡਾਂ ਸ਼ਹਿਰਾਂ ਦੀ ਸੰਗਤ ਸੀਗੀ ਉਹ ਵੀ ਸੜਕਾਂ ਤੇ ਆ ਕੇ ਸਵਾਗਤ ਤੇ ਖੜ ਗਈ। ਸਭ ਤੋਂ ਪਹਿਲਾਂ ਸਾਨੂੰ ਜੰਡਿਆਲੇ ਦੀ ਸਿੱਖ ਸੰਗਤ ਨੇ ਉੱਥੇ ਬੜਾ ਵਧੀਆ ਇੰਤਜ਼ਾਮ ਕੀਤਾ ਸੀ ਤੇ ਜਦੋਂ ਇਹ ਇੱਥੇ ਨਿਊਜ਼ ਪਹੁੰਚੀ ਫਿਰ ਇਹਨਾਂ ਨੇ ਵੀ ਮੰਨ ਲਿਆ ਕਿ ਮਾਰਚ ਹੁਣ ਨਿਕਲ ਹੀ ਗਿਆ ਤੇ ਇਹਨਾਂ ਨੂੰ ਵੀ ਜਾਣ ਦਈਏ। ਫਿਰ ਇਹਨਾਂ ਨੇ ਇੱਕ ਬਹਾਨੇਬਾਜ਼ੀ ਦੀ ਕਰਕੇ ਵੀ ਤੁਸੀਂ ਆਹ ਨਹੀਂ ਕਰੋਗੇ, ਨਾਅਰੇ ਨਹੀਂ ਲਾਓਗੇ, ਉਹ ਗੱਲਾਂ ਬਾਤਾਂ ਕੀਤੀਆਂ। ਇਹ ਵੀ ਮਾਰਚ ਨੂੰ ਤੁਰਨ ਦੀ ਪ੍ਰਵਾਨਗੀ ਮਿਲ ਗਈ। ਇਸੇ ਦੌਰਾਨ ਜਿਹੜਾ ਮਾਰਚ ਅਸੀਂ ਸੜਕ ਦੇ ਉੱਤੇ ਲੈ ਕੇ ਜਾ ਰਹੇ ਸੀਗੇ, ਸਾਨੂੰ ਬਿਆਸ ਦੇ ਪੁਲ ਤੇ ਰੋਕਿਆ ਸੀਗਾ। ਅਕਾਲ ਪੁਰਖ ਦੀ ਕਿਰਪਾ ਸਦਕਾ ਇੱਧਰ ਦਰਬਾਰ ਸਾਹਿਬ ਤੋਂ ਵੀ ਰਵਾਨਗੀ ਹੋ ਚੁੱਕੀ ਸੀ। ਅਸੀਂ ਫਿਰ ਕਰਤਾਰਪੁਰ ਦੇ ਨੇੜੇ ਗੁਰਦੁਆਰਾ ਬੁੰਗਾ ਸਾਹਿਬ ਸਾਰੀ ਸਿੱਖ ਸੰਗਤ ਇਕੱਠੀ ਹੋ ਕੇ ਇੱਥੋਂ ਮਾਰਚ ਜਿਹੜਾ ਸੀ ਅੱਗੇ ਨੂੰ ਵਧਿਆ। ਔਰ ਸਭ ਤੋਂ ਪਹਿਲਾਂ ਜਿਹੜਾ ਪੜਾਅ ਜਦੋਂ ਇਹ ਸਾਰੀ ਸਿੱਖ ਸੰਗਤ ਜਲੰਧਰ ਪਹੁੰਚੀ ਆ ਤਾਂ ਜਲੰਧਰ ਦੇ ਵਿੱਚ ਜਥੇਦਾਰ ਜਗਜੀਤ ਸਿੰਘ ਗਾਬਾ ਦੀ ਅਗਵਾਈ ਹੇਠ ਉਸ ਹਲਕੇ ਦੀ ਸਿੱਖ ਸੰਗਤ ਪੂਰੇ ਜਾਹੋ ਜਲਾਲ ਦੇ ਨਾਲ ਸਵਾਗਤ ਕਰਨ ਲਈ ਖੜੀ ਸੀ। ਫਿਰ ਅੱਗੇ ਭਾਈ ਲਾਲ ਸਿੰਘ ਅਕਾਲਗੜ੍ਹ ਜਿਹੜੇ ਕਿ ਨਾਭਾ ਜੇਲ੍ਹ 'ਚ ਨਜ਼ਰਬੰਦ ਨੇ ਔਰ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਸਾਰਾ ਨੌ ਵੀ ਚੱਲ ਰਿਹਾ ਕਿ ਉਹਦੀ ਰਿਹਾਈ ਦਾ ਮੁੱਦਾ ਹੈ। ਉਹਨਾਂ ਦਾ ਪਰਿਵਾਰ ਤੇ ਹੋਰ ਸਾਰੀ ਸੰਗਤ ਸਿੱਖ ਸੰਗਤ ਜਿਹੜੀ ਆ ਫਗਵਾੜੇ, ਇਸੇ ਤਰ੍ਹਾਂ ਲੁਧਿਆਣੇ ਔਰ ਭਾਈ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦਾ ਸਮਰਾਲੇ ਏਰੀਏ ਦੇ ਵਿੱਚ ਰਿਸ਼ਤੇਦਾਰੀਆਂ ਸਾਰੀਆਂ, ਤੇ ਉਹਨਾਂ ਨੇ ਬੜਾ ਉੱਚਾ ਜਿਹੜਾ ਵਧੀਆ ਪ੍ਰਬੰਧ ਹੈ ਰਾਣਵਾ ਬੱਸ ਅੱਡੇ ਤੇ ਕੀਤਾ ਹੋਇਆ ਸੀ। ਉਹ ਸਿੱਖ ਸੰਗਤਾਂ ਨੇ ਜਿੱਥੇ ਜਿੱਥੇ ਵੀ ਇੰਤਜ਼ਾਮ ਕੀਤੇ ਹੋਏ ਸੀਗੇ ਉਹ ਹੋਰ ਵੀ ਜ਼ਿਆਦਾ ਵਧੀਆ ਤੇ ਚੰਗੇ ਹੋ ਸਕਦੇ ਸੀ ਜੇਕਰ ਕੱਲ ਸਵੇਰੋਂ ਇਹ ਬਦਮਗਜੀ ਪੈਦਾ ਨਾ ਕਰਦੇ। ਅਕਾਲੀ ਸਰਕਾਰ ਨੇ ਪੰਥ ਨੂੰ ਧੋਖਾ ਦਿੱਤਾ ਔਰ ਸਿੱਖ ਸੰਗਤ ਨੂੰ ਇਹਨਾਂ ਨੇ ਗੁੰਮਰਾਹ ਕੀਤਾ। ਪ੍ਰਭਾਵ ਇਹ ਦੇਣ ਦਾ ਯਤਨ ਕਰ ਰਹੇ ਆ ਕਿ ਅਸੀਂ ਤਾਂ ਨਾਲ ਆ, ਦੂਜੇ ਪਾਸੇ ਦੋਗਲਾਪਣ ਜਿਹੜਾ ਹੈਗਾ ਸ਼ਰੇਆਮ ਇਹਨਾਂ ਦਾ ਕੱਲ ਨੰਗਾ ਹੋਇਆ। ਔਰ ਜਿਹੜੀ ਸਿੰਘ ਦੀ ਦਸਤਾਰ ਲੱਥੀ ਆ ਉਹਦੇ ਵਾਸਤੇ ਸਿੱਖ ਸੰਗਤਾਂ ਦਾ ਰਾਤੀ ਜਦੋਂ ਗੁਰਦੁਆਰਾ ਆਪ ਸਾਹਿਬ ਮੋਹਾਲੀ ਉੱਥੇ ਇਕੱਠ ਹੋਇਆ ਤਾਂ ਸਿੱਖ ਸੰਗਤਾਂ ਦੇ ਵਿੱਚ ਇਹ ਚਰਚਾ ਜਿਹੜੀ ਆ ਪੂਰੇ ਜੋਬਨ ਤੇ ਰਹੀ ਹੈ ਕਿ ਇਹ ਬਾਦਲ ਸਾਹਿਬ ਨੂੰ ਜਿਹੜਾ ਪੰਥ ਰਤਨ ਅਵਾਰਡ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਇਹ ਗੱਲ ਆਖੀ ਜਾਵੇ। ਇਹ ਸਿੱਖ ਜਥੇਬੰਦੀਆਂ ਨੇ ਉੱਥੇ ਫੈਸਲਾ ਕੀਤਾ ਹੈ ਕਿ ਇਹ ਸ਼ਖਸ ਪੰਥ ਰਤਨ ਦੇ ਲਾਇਕ ਨਹੀਂ, ਇਸ ਬੰਦੇ ਤੋਂ ਪੰਥ ਰਤਨ ਵਾਪਸ ਲਿਆ ਜਾਵੇ। ਕਿਉਂਕਿ ਜਿਸ ਮੁੱਖ ਮੰਤਰੀ ਦੇ ਰਾਜ ਵਿੱਚ ਉਹ ਸਿੱਖ ਸਰੂਪ ਵਿੱਚ ਹੋਵੇ, ਅਕਾਲ ਤਖਤ ਸਾਹਿਬ ਤੋਂ ਅਕਾਲ ਤਖਤ ਦੇ ਜਥੇਦਾਰ ਤੋਂ ਸਰੂਪੇ ਲੈ ਕੇ ਮਾਰਚ ਤੁਰੇ ਤੇ ਉਸ ਮਾਰਚ ਨੂੰ ਧੱਕਾ ਮੁੱਕੀ ਕਰਕੇ ਦਸਤਾਰਾਂ ਲਾਈਆਂ ਜਾਣ ਔਰ ਸਿੰਘਾਂ ਦੀ ਕਕਾਰਾਂ ਦੀ ਬੇਅਦਬੀ ਹੋਵੇ ਤੇ ਉਸ ਵਿਅਕਤੀ ਨੂੰ ਪੰਥ ਰਤਨ ਕਹਿਣਾ ਇੱਕ ਬੜਾ ਗਲਤ ਕਾਰਜ ਆ। ਸੋ ਕੱਲ ਦਾ ਜਿਹੜਾ ਮਾਰਚ ਆ ਉਹਦੀ ਕਾਮਯਾਬੀ ਤਾਂ ਆਪਦੀ ਤਸੱਲੀ ਵਾਲੀ ਹੈ ਗੱਲ ਕਿ ਸੰਘਰਸ਼ ਦੇ ਵਿੱਚ ਆਮ ਸਿੱਖ ਸੰਗਤ ਇਨਵੋਲਵ ਹੋਈ ਹੈ ਤੇ ਜਿਹੜੇ ਮੀਡੀਆ ਨੇ ਹੁਣ ਤੱਕ ਬਾਈਕਾਟ ਕਰੀ ਰੱਖਿਆ ਸੀਗਾ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਦਾ, ਉਹਨੂੰ ਵੀ ਕੱਲ ਤੇ ਅੱਜ ਜਿਹੜਾ ਇਨਵੋਲਵ ਹੋਣਾ ਪਿਆ ਹੈ। ਪਰ ਇਹ ਗੱਲ ਅੱਜ ਕੱਲ ਦੇ ਸੰਘਰਸ਼ ਨੇ ਇੱਕ ਨਿਵੇਕਲੀ ਸਾਹਮਣੇ ਲੈ ਕੇ ਆਂਦੀ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੇ ਮੁੱਦੇ ਉੱਤੇ ਤਾਂ ਬਾਦਲ ਦਲ ਪੂਰੀ ਤਰ੍ਹਾਂ ਨਾਲ ਸ਼ਮੂਲੀਅਤ ਕਰਦਾ ਰਿਹਾ। ਬਾਦਲ ਦਲ ਨਾਲ ਸੰਬੰਧਿਤ ਜਿਹੜੀਆਂ ਧਿਰਾਂ ਸੀਗੀਆਂ ਉਹ ਵੀ ਮੋਢੇ ਨਾਲ ਮੋਢਾ ਜੋੜ ਕੇ ਉਦੋਂ ਪੰਥ ਦੇ ਤੁਰਦੀਆਂ ਸੀ। ਪਰ ਕੱਲ ਜਦੋਂ ਬਾਕੀ ਸਾਰੀਆਂ ਧਿਰਾਂ ਨਾਲ ਸੀ ਤਾਂ ਅਕਾਲੀ ਦਲ ਬਾਦਲ ਦੇ ਬੰਦਿਆਂ ਨੇ ਔਰ ਬਾਦਲ ਸਰਕਾਰ ਨੇ ਇਸ ਸੰਘਰਸ਼ ਨੂੰ ਜਿੰਨਾ ਹੋ ਸਕਿਆ ਉਹਨਾਂ ਢਾਹ ਲਾਉਣ ਦਾ ਯਤਨ ਕੱਲ ਕੀਤਾ। ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੁਲਿਸ ਨੇ ਇਸ ਤੁਹਾਡੇ ਸੰਘਰਸ਼ ਨੂੰ, ਇਸ ਰਿਹਾਈ ਮਾਰਚ ਨੂੰ ਪੂਰੀ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਬਿਕੋਜ਼ ਆਪਣੀਆਂ ਸਿੱਖ ਸੰਗਤਾਂ ਸਾਰੀਆਂ ਇਕੱਠੀਆਂ ਸੀਆਂ ਤੇ ਅਸੀਂ ਰਿਹਾਈ ਮਾਰਚ ਵਿੱਚ ਸਫਲਤਾ ਪਾਈ ਹੈ। ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਪੰਜਾਬ ਦੇ ਵਿੱਚੋਂ ਇਹ ਰਿਹਾਈ ਮਾਰਚ ਕੱਢਿਆ ਜਾਂ ਬਾਹਰਲੀਆਂ ਸਿੱਖ ਸੰਗਤਾਂ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਾ ਰਹੀਆਂ, ਤੁਹਾਨੂੰ ਕੀ ਲੱਗਦਾ ਹੈ ਕਿ ਗੁਰਬਖਸ਼ ਸਿੰਘ ਜੀ ਦੀ ਜਿਹੜੀ ਭੁੱਖ ਹੜਤਾਲ ਹੈ ਇਹ ਸਫਲਤਾ ਪਾਏਗੀ ਜਾਂ ਫਿਰ ਭਾਈ ਗੁਰਬਖਸ਼ ਸਿੰਘ ਜੀ ਦੇ ਕੇਸ ਵਿੱਚ ਵੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਵਾਲਾ ਹੀ ਇਤਿਹਾਸ ਦੁਹਰਾਇਆ ਜਾਏਗਾ? ਤੁਹਾਨੂੰ ਇਸ ਬਾਰੇ ਕੀ ਵਿਚਾਰ ਰੱਖਦੇ ਹੋ? ਇਸ ਬਾਰੇ ਥੋੜੀ ਜਾਣਕਾਰੀ ਦਿਓ। ਭਾਈ ਗੁਰਬਖਸ਼ ਸਿੰਘ
ਨੂੰ ਜਿਹੜੇ ਵੀ ਵਿਅਕਤੀ ਨੇ ਮੇਲ ਮਿਲਾਪ ਕੀਤਾ, ਰਾਤ ਅਸੀਂ ਵੀ ਮਿਲੇ ਆ, ਉਹਦੀ ਹਸਤੀ ਦੇ ਅੰਦਰ ਉਹ ਖਾਲਸਾਈ ਦ੍ਰਿੜਤਾ ਝਲਕਦੀ ਹੈ ਜਿਹੜੀ 18ਵੀਂ ਸਦੀ ਦੇ ਸਿੰਘਾਂ ਵਿੱਚ ਹੁੰਦੀ ਸੀ। ਔਰ ਉਹ ਪੰਥ ਲਈ ਉਹਦੇ ਤਾਂ ਇੱਕੋ ਹੀ ਲਾਈਨ ਹੈ, ਇੱਕੋ ਹੀ ਉਹਦਾ ਏਜੰਡਾ ਹੈ ਕਿ ਜਾਂ ਤਾਂ ਸਿੰਘ ਰਿਹਾ ਹੋਣਗੇ ਜਾਂ ਫਿਰ ਜਿਹੜਾ ਹੈਗਾ ਭਾਣਾ ਵਰਤੂਗਾ। ਜਦੋਂ ਉਹ ਪੂਰੇ ਜਜ਼ਬੇ ਦੇ ਨਾਲ ਇਹ ਗੱਲ ਕਹਿੰਦੇ ਆ ਤਾਂ ਉਹਨਾਂ ਦੇ ਅੱਖਾਂ ਚੋਂ, ਉਹਨਾਂ ਦੀ ਬੋਡੀ ਲੈਂਗੁਏਜ ਚੋਂ, ਉਹਨਾਂ ਦੇ ਚਿਹਰੇ ਮੂਹਰੇ ਤੋਂ, ਉਹਨਾਂ ਦੀ ਸਮੁੱਚੀ ਸ਼ਖਸੀਅਤ ਤੋਂ ਇਹ ਗੱਲ ਝਲਕਦੀ ਹੈ ਕਿ ਇਹ ਸਿੰਘ ਜਿਹੜਾ ਇਹ ਭਾਣੇ ਵਰਤਣ ਤੋਂ ਪਿੱਛੇ ਮੁੜਨ ਵਾਲਾ ਨਹੀਂ, ਇਹ ਪੂਰੀ ਦ੍ਰਿੜਤਾ ਦੇ ਨਾਲ ਡਟਿਆ ਹੋਇਆ। ਔਰ ਗੁਰੂ ਦਾ ਖਾਲਸਾ, ਗੁਰੂ ਦੀ ਮੌਜ ਵਿੱਚ ਆ, ਉਹਦਾ ਜਿਹੜਾ ਸਾਦਾ ਜਿਹਾ ਜੀਵਨ, ਇਹ ਚ ਬਾਣੀ ਤੇ ਬਾਣੇ ਨਾਲ ਪਿਆਰ, ਸੰਘਰਸ਼ ਨਾਲ ਪਿਆਰ, ਸਿੱਖੀ ਨਾਲ ਪਿਆਰ ਝਲਕਦਾ। ਉਹ ਇਹ ਬਾਦਲ ਸਰਕਾਰ ਨੂੰ ਵੀ ਇਸ ਗੱਲ ਦੀ ਸਮਝ ਆ, ਉਹਨਾਂ ਦੇ ਨੁਮਾਇੰਦੇ ਉੱਥੇ ਬਾਰ-ਬਾਰ ਜਾ ਕੇ ਸਾਰੀ ਗੱਲ ਦੇਖ ਚੁੱਕੇ ਨੇ ਕਿ ਸਿੰਘ ਪਿੱਛੇ ਮੁੜਨ ਵਾਲਾ ਨਹੀਂ ਹੈਗਾ। ਸੋ ਇਹਨਾਂ ਨੇ ਆਪਣਾ ਸੋਚਣਾ, ਪਰ ਖਾਲਸਾ ਪੰਥ ਦਾ ਨੌਜਵਾਨ ਹਿੱਸਾ ਜਿਹੜਾ ਹੈਗਾ ਉਹ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਦੇਸ਼ ਵਿਦੇਸ਼ ਦੇ ਵਿੱਚ ਜਿੰਨੀ ਭਾਵੁਕਤਾ ਨਾਲ ਜੁੜ ਚੁੱਕਿਆ। ਜੇਕਰ ਇਸ ਮੁੱਦੇ ਦੇ ਉੱਤੇ ਸਰਕਾਰ ਨੇ ਗੰਭੀਰਤਾ ਨਾ ਦਿਖਾਈ ਤਾਂ ਪੰਜਾਬ ਦੇ ਵਿੱਚ ਤਾਂ ਕੀ ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਸਮੁੱਚਾ ਸਿੱਖ ਜਗਤ ਆ ਉਹ ਬਹੁਤ ਜ਼ਿਆਦਾ ਇਸ ਮਸਲੇ ਦੇ ਉੱਤੇ ਗੱਲ ਅੱਗੇ ਜਾ ਸਕਦੀ ਆ। ਬਾਦਲ ਸਰਕਾਰ ਨੂੰ ਜਿਹੜਾ ਹੈਗਾ ਆਪਣੀ ਜ਼ਿੰਮੇਵਾਰੀ ਪਛਾਣਨੀ ਚਾਹੀਦੀ ਆ। ਜਿਸ ਤਰ੍ਹਾਂ ਦੇ ਕੰਮ ਕੱਲ੍ਹ ਕੀਤੇ ਆ, ਇਹ ਜਿਹੇ ਕੰਮਾਂ ਤੋਂ ਰੁਕਣਾ ਚਾਹੀਦਾ। ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇੱਕ ਵਾਰ ਫਿਰ ਸਾਡੀ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਪੂਰੀ ਅਵੇਅਰਨੈਸ ਤੇ ਪੂਰੇ ਵੇਰਵੇ ਦਾ ਤੁਸੀਂ ਪੂਰਾ ਵੇਰਵਾ ਦਿੱਤਾ ਕਿ ਕਿਸ ਤਰ੍ਹਾਂ ਹਾਈ ਮਾਰਚ ਨਿਕਲਿਆ। ਤੇ ਵੀਰ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84 the now. We'll be right back after a short break.